ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦੇ ਨਾਲ ਕਰਾਂਗੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵੱਲੋਂ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ 27 ਜੂਨ 2023 ਦੀ 27 ਜੂਨ ਦਾ ਤੇ ਦਿਨ ਅੱਜ ਮੰਗਲਵਾਰ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੇਲਾ ਦੀ ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੋਗੇ ਵਾਲੀ ਵਿਧਾਇਕਾ ਮੈਡਮ ਤੋਂ। ਕਹਿੰਦੇ ਹੁਣ ਕੋਠੀ ਤੋਂ ਬਾਅਦ ਇੱਕ ਹੋਰ ਵਿਧਾਇਕਾ ਮੈਡਮ ਚਰਚਾ ਦੇ ਵਿੱਚ ਆ ਤੇ ਉਹ ਹੈ AC ਕਰਕੇ ਜੀ। AC ਨੇ ਬਿਲਕੁਲ ਐਸੀ ਤੈਸੀ ਕਰਾ ਰੱਖੀ ਹੈ ਇਹਨਾਂ ਦੀ। ਵੈਸੀ ਐਸੀ ਤੈਸੀ ਤਾਂ ਪਹਿਲਾਂ ਕੋਠੀ ਨੇ ਕਰਾਈ ਆ। ਤੇ ਮੈਨੂੰ ਲੱਗਦਾ ਕਿ ਕੋਠੀ ਵਾਲੇ ਮਾਮਲੇ ਦੇ ਵਿੱਚ ਜਿੱਦਾਂ ਹੋਇਆ ਸੀਗਾ ਨਾ, ਇਹ ਫਲਾਣਾ ਕਰਮ ਸਿਉਂ ਜੀ, ਫਲਾਣਾ ਸ਼ੋਕ ਆ ਜੀ, ਫਲਾਣਾ ਬੋਕ ਆ ਜੀ, ਤੇ ਸਾਰੇ ਹੀ ਮੁੜ ਕੇ ਠੋਕ ਮਠੋਕ ਹੋ ਗਏ। ਤੇ ਇਦਾਂ ਹੀ AC ਵਾਲੇ ਚੱਕਰ ਦੇ ਵਿੱਚ ਵੀ ਕਈਆਂ ਨੇ ਨੰਗੇ ਹੋ ਜਾਣਾ ਹੈ, ਕਈ ਹੋ ਗਏ ਆ। ਦਰਅਸਲ ਕੀ ਹੈ ਕਿ ਕੱਲ ਤੱਕ ਇਹ ਮਾਮਲਾ ਕੁਛ ਹੋਰ ਸੀਗਾ, ਸਮਝ ਨਹੀਂ ਸੀ ਆ ਰਹੀ ਕਿ ਕੀ ਸੱਚ ਹੈ ਕੀ ਝੂਠ ਆ। ਪਰ ਹੁਣ ਬਿੱਲ ਬਾਹਰ ਨੇ। ਬਿੱਲ ਜਦੋਂ ਬਾਹਰ ਆ ਗਏ ਤੇ ਉਹ ਜਿਹੜਾ ਦੁਕਾਨਦਾਰ ਆ ਸੀ ਉਹਨਾਂ ਦੇ ਨਾਲ ਗੱਲ ਕੀਤੀ। ਉਹ ਕਹਿੰਦੇ ਸੀ ਸਾਡੇ ਤੇ ਪੈਸੇ ਹਲੇ ਤੱਕ ਨਹੀਂ ਆਏ, ਦਿਓ ਇਹ ਰਕਮ 1,68,000। ਫਿਰ ਜਿਹੜਾ ਕਲਰਕ ਸੀ ਉਹ ਭਾਲਿਆ। ਕਲਰਕ ਕਹਿੰਦਾ ਜੀ ਆਪਾਂ ਤੇ ਹੱਥ ਖੜੇ ਕਰਕੇ ਨਿਕਲ ਗਏ ਇਸ ਰੌਲੇ ਚ, ਮਤਲਬ ਕਿ ਰੌਲਾ ਤਾਂ ਹੈ। ਫਿਰ SMO ਪਹਿਲਾਂ ਕਹਿੰਦਾ ਕਿ ਜੀ ਪਰਚੇਸਿੰਗ ਤੇ ਹੋਈ ਨਹੀਂ। ਜਦੋਂ ਸਾਰਾ ਕੁਝ ਬਾਹਰ ਆ ਗਿਆ ਕਹਿੰਦਾ ਜੀ ਮਾਮਲਾ ਅਸੀਂ ਇਨਵੈਸਟੀਗੇਟ ਕਰਵਾਵਾਂਗੇ। ਮਤਲਬ ਕਿ ਕਿਤੇ ਨਾ ਕਿਤੇ ਝੂਠ ਹੈ, ਕਿਤੇ ਨਾ ਕਿਤੇ ਇਹ ਸਾਰੀ ਗੜਬੜ ਹੈ। ਉਹ ਜਿੱਥੇ ਹੈ ਹੁਣ ਨਿਕਲ ਆਉਣੀ ਚਾਹੀਦੀ ਆ। ਮਸਲਾ 4 ਏਸੀਆਂ ਦਾ ਨਹੀਂ, ਮਸਲਾ ਇਸ ਤੋਂ ਵੱਡਾ ਹੈ। ਮਸਲਾ ਇਹ ਹੈ ਕਿ ਇੱਕ ਸਮਾਜ ਸੇਵੀ ਜਿਸਨੇ ਨਸ਼ੇ ਦੀਆਂ ਮੂਵਮੈਂਟਾਂ ਦੇ ਵਿੱਚ ਇਹਨਾਂ ਦੇ ਹੀ ਬੰਦਿਆਂ ਦਾ, ਜਿਹੜੇ ਸੱਤਾਧਾਰੀ ਅੱਜ ਕੱਲ ਬਣੇ ਫਿਰਦੇ ਆ, ਇਹਨਾਂ ਬੰਦਿਆਂ ਦਾ ਭਰਪੂਰ ਸਾਥ ਦਿੱਤਾ। ਉਹਦਾ ਨਾਮ ਸੀ ਮਹਿੰਦਰਪਾਲ ਲੂੰਬਾ। ਮਹਿੰਦਰਪਾਲ ਲੂੰਬਾ ਇਹਨਾਂ ਦਾ ਹੀ ਸਪੋਰਟਰ ਸੀ, ਬਦਲਾਅ ਦਾ ਇਸ਼ੂਕ ਸੀ, ਚਾਹਵਾਨ ਸੀ। ਉਹਨੂੰ ਕੀ ਪਤਾ ਸੀ ਕਿ ਬਦਲਾਅ ਦਾ ਡੰਗ ਇੰਨਾ ਤਿੱਖਾ ਹੋਏਗਾ। ਪਹਿਲਾਂ ਕਾਂਗਰਸ ਸਰਕਾਰ ਵੇਲੇ ਬਦਲੀ ਇੱਕ ਵਾਰੀ ਹੋਈ ਸੋ, ਪਰੰਤੂ ਫਿਰ ਕੁਲਤਾਰ ਸਿੰਘ ਸੰਧਵਾ ਨੇ ਰੁਕਵਾ ਲਈ ਸੀਗੀ। ਐਤਕੀ ਕੀ ਹੋਇਆ ਕਿ 14 ਜੂਨ ਨੂੰ ਉਹਨਾਂ ਨੇ ਇੱਕ ਕੈਂਪ ਲਾਇਆ ਸੀਗਾ ਜਿੱਥੋਂ ਇਹ ਗੱਲ ਵਿਗੜੀ ਹੈ, ਕਿਉਂਕਿ ਇਹਨਾਂ ਦੀ ਇੱਕ ਸੰਸਥਾ ਹੈ ਜਿਹੜੀ ਹੁਣ ਤੱਕ 3 ਸਟੇਟ ਅਵਾਰਡ ਜਿੱਤ ਚੁੱਕੀ ਹੈ। ਠੀਕ ਹੈ। ਖੁਦ ਨੂੰ ਮਤਲਬ ਕਿ ਬਹੁਤ ਵਧੀਆ ਸੇਵਾਵਾਂ ਵਾਸਤੇ ਮਹਿੰਦਰਪਾਲ ਲੂੰਬਾ ਜੀ ਨੂੰ ਅਵਾਰਡ ਮਿਲ ਚੁੱਕਾ ਹੈ। 14 ਜੂਨ ਨੂੰ ਜਦੋਂ ਸੰਸਾਰ ਪੱਧਰ ਤੇ ਖੂਨਦਾਨ ਦਿਨ ਮਨਾਇਆ ਜਾਂਦਾ ਤਾਂ ਉਸ ਰੋਜ਼ ਇਹਨਾਂ ਨੇ ਵੀ ਕੈਂਪ ਲਾਇਆ ਸੀ। 376 ਯੂਨਿਟ ਇਹਨਾਂ ਨੇ ਰੱਤ ਇਕੱਠੀ ਕੀਤੀ ਸੀ। ਪਰ ਉਹਦੇ ਚ ਕਹਿੰਦੇ ਕਿ ਅਸੀਂ ਭੁੱਲ ਗਏ ਮੈਡਮ ਸਾਹਿਬਾਂ ਨੂੰ ਬੁਲਾਉਣਾ, ਜਾਂ ਜਿਹੜੇ ਹੋਰ ਸਿਆਸੀ ਲੀਡਰ ਹੁੰਦੇ ਆ। ਤਾਂ ਇਸੇ ਖਾਰ ਦੇ ਵਿੱਚ, ਇਸੇ ਰੰਜ ਦੇ ਵਿੱਚ ਉਹਨਾਂ ਨੇ ਉੱਤੋਂ ਕਾਰਵਾਈ ਪਵਾਤੀ ਆ, ਬਦਲੀ ਕਰਵਾ ਦਿੱਤੀ ਹੈ। ਜਦੋਂ ਇਹ ਬਦਲੀ ਹੋਈ ਫਿਰ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਹਾਲਾਂਕਿ ਮੀਡੀਆ ਡਾਇਰੈਕਟਰ ਸਾਹਿਬ ਦਾ ਵੀ ਕਹਿੰਦੇ ਕਿ ਪਹਿਲਾਂ ਤੇ ਧਰਵਾਸ ਆਇਆ ਸੀਗਾ ਕਿ ਕੋਈ ਨਹੀਂ ਕਰਦੇ ਆ, ਬਾਅਦ ਦੇ ਵਿੱਚ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਤਾਂ ਏਦਾਂ ਮਤਲਬ ਕਿ ਗੱਲ ਇੱਥੋਂ ਨਿਕਲੀ ਹੈ। ਲੂੰਬਾ ਖੁਦ ਮੰਨਦੇ ਆ ਕਿ ਮੈਂ ਇਹਨਾਂ ਦਾ ਸਪੋਰਟਰ ਸੀ ਕਿਸੇ ਟਾਈਮ, ਪਰ ਆ ਕਰਨਗੇ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਤਾਂ ਇਹ ਬਦਲੀ ਤੋਂ ਸ਼ੁਰੂ ਹੋਇਆ ਸੀ ਤੇ ਫਿਰ ਮਾਮਲਾ ਆ ਗਿਆ ਬਦਲੇ ਤੱਕ। ਤਾਂ ਹੁਣ ਟੈਟ ਫੋਰ ਟੈਟ ਵਾਲਾ ਮਸਲਾ ਹੈ। ਅਸੀਂ ਪਿਛਲੇ 2 ਦਿਨ ਤੋਂ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਅਮਨਦੀਪ ਅਰੋੜਾ ਜੀ ਦੇ ਨਾਲ ਗੱਲ ਕਰਨੇ ਨੂੰ, ਫੋਨ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਦੇ ਸ਼ੌਹਰ ਦੇ ਪੀਏ ਨੇ ਫੋਨ ਚੁੱਕਿਆ ਸੀ, ਉਹਨਾਂ ਨੇ ਵੀ ਗੱਲ ਨਹੀਂ ਕਰਵਾਈ। ਮਤਲਬ ਕਿ 2 ਰੋਜ਼ ਤੋਂ ਇਹ ਲਗਾਤਾਰ ਰੌਲਾ ਪੈ ਰਿਹਾ। ਪਰ ਉਹਨਾਂ ਦਾ ਚੁੱਪ ਰਹਿਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਕੁਝ ਕਹਿੰਦਾ ਹੈ। ਕਈ ਵਾਰ ਚੁੱਪੀ ਬਹੁਤ ਕੁਝ ਕਹਿ ਜਾਂਦੀ ਹੈ, ਤੇ ਚੁੱਪੀ ਵੀ ਬਹੁਤ ਕੁਝ ਕਹਿੰਦੀ ਜਾਂਦੀ ਹੈ। ਜੀ ਜੀ ਜੀ,
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਰਕਾਰੀ ਬੱਸਾਂ ਦੀ। ਸਰਕਾਰੀ ਬੱਸਾਂ ਦਾ ਕਹਿੰਦੇ ਚੱਕਾ ਜਾਮ ਹੋ ਗਿਆ ਤੇ ਲੋਕ ਹੋਏ ਪਰੇਸ਼ਾਨ। ਦੇਖੋ 3000 ਬੱਸ ਜਿਹੜੀ ਸੀਗੀ ਉਹ ਅੱਜ ਨਹੀਂ ਚੱਲੀ। ਤੁਸੀਂ ਹਿਸਾਬ ਲਾ ਲਓ ਕਿ ਜੇ 3000 ਬੱਸ ਜਿਹੜੀ ਹੈ ਮਨਫੀ ਕਰ ਦਿੱਤੀ ਜਾਵੇ ਟੋਟਲ ਚੱਲਦੀ ਬੱਸ ਦੇ ਵਿੱਚੋਂ, ਤੇ ਇਹ ਤੇ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੱਜਲ ਖੁਆਰੀ ਦਾ ਸਬਬ ਹੈ। ਦਰਅਸਲ ਕੀ ਹੈ ਕਿ ਲੋਕ ਆਪਦੀ ਥਾਂ ਤੇ ਸੱਚੇ ਹੁੰਦੇ ਆ, ਪਰ ਜਿਨ੍ਹਾਂ ਦਾ ਇਹ ਸੰਘਰਸ਼ ਹੁੰਦਾ, ਜਿਹੜੇ ਲੋਕ ਇਸ ਤਰ੍ਹਾਂ ਅੱਖ ਚੱਕਦੇ ਆ, ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ। ਸਰਕਾਰ ਜਿਹੜੀ ਹੈ ਉਹ ਸਿਆਸਤ ਦੀ ਧੁਰੀ ਤੇ ਘੁੰਮਦੀ ਲਾਟੂ ਹੀ ਬਣ ਜਾਂਦੀ ਆ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕੁਝ ਹੋਰ ਕਿਹਾ ਸੀ, ਸੱਤਾ 'ਚ ਆ ਕੇ ਕੁਝ ਹੋਰ ਕਿਹਾ ਤੇ ਹੁਣ ਕੁਝ ਹੋਰ ਕਹਿੰਦੇ ਨੇ। ਤਾਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਹੀਂ ਚਲਾਉਣੀਆਂ, ਹੁਣ ਕਿਲੋਮੀਟਰ ਸਕੀਮ ਤਹਿਤ ਇਹ 118 ਬੱਸਾਂ ਪਹੁੰਚ ਜਾ ਰਹੇ ਆ। ਕਿਲੋਮੀਟਰ ਸਕੀਮ ਇਹ ਹੁੰਦੀ ਹੈ ਕਿ ਕਿਸੇ ਪ੍ਰਾਈਵੇਟ ਫਰਮ ਦੀ ਜਾਂ ਬੰਦੇ ਦੀ ਬੱਸ ਆ, ਤੇ ਡਰਾਈਵਰ ਉਹਦਾ, ਕੰਡਕਟਰ ਇਹਨਾਂ ਦਾ, ਤੇ ਮਾਲ ਅੱਧੋ ਅੱਧ ਹੈ। ਤੇ 5 ਸਾਲਾਂ ਨੂੰ ਬੱਸ ਆਪਦੀ ਫ੍ਰੀ ਕਰਕੇ ਲੈ ਜਾਂਦਾ, ਕਮਾਈ ਵੀ ਲੈ ਜਾਂਦਾ ਨਾਲ। ਤੇ ਜੇ ਅਈਓ ਕੁਝ ਕਰਨਾ ਹੈ ਤਾਂ ਹੁਣ ਦੇਖੋ ਜਿਹੜਾ ਕੰਡਕਟਰ ਹੋਏਗਾ, ਕੰਡਕਟਰ ਵੀ ਇਹ ਕੱਚਾ ਰੱਖ ਦਿੰਦੇ ਆ, ਇਹਨਾਂ ਨੂੰ ਫਾਇਦਾ ਹੀ ਫਾਇਦਾ। ਤਾਂ ਇੱਕ ਤਰ੍ਹਾਂ ਨਾਲ ਇਹ ਠੇਕੇਦਾਰੀ ਸਿਸਟਮ ਦੇ ਖਿਲਾਫ ਹੀ ਸਾਰਾ ਕੁਝ ਚੱਲ ਰਿਹਾ। ਤੇ ਜਿਹੜੇ ਕੰਟਰੈਕਟ ਵਰਕਰ ਯੂਨੀਅਨ ਵਾਲੇ ਆ, ਉਹਨਾਂ ਨੇ ਮਤਲਬ ਕਿ ਇਹਨਾਂ ਦੇ ਨਾਲ ਕਾਫੀ ਸਮੇਂ ਤੋਂ ਜਦੋਜਹਿਦ ਜਾਰੀ ਰੱਖੀ ਹੋਈ ਆ। ਇਹਨਾਂ ਦੀਆਂ ਮੰਗਾਂ ਇਹੀ ਨੇ, ਜਿਵੇਂ ਤੁਹਾਨੂੰ ਮੈਂ ਮੇਨਲੀ ਦੱਸ ਦਿੱਤਾ, ਕਿ ਅਸਲ ਦੇ ਵਿੱਚ ਇਹ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਬੱਸਾਂ ਪਾਓ, 2-3 ਸਾਲ ਚੋਂ ਫ੍ਰੀ ਹੋ ਜਾਣਗੀਆਂ, ਪੱਕਾ ਰੁਜ਼ਗਾਰ ਹੋਵੇ, ਕੰਟਰੈਕਟ ਬੇਸਿਸ ਤੇ ਜਿਹੜੇ ਰੱਖੇ ਕੰਮ ਆ ਉਹਨਾਂ ਨੂੰ ਪੱਕਿਆ ਕਰ ਲਓ ਤੇ ਮਸਲਾ ਜਿਹੜਾ ਪੂਰਾ ਵਧੀਆ ਹੋ ਜਾਏਗਾ। ਤਾਂ ਇਹ ਆਪਣੀਆਂ ਸਮੱਸਿਆਵਾਂ ਗਿਣਾਉਂਦੇ, ਉਹ ਆਪਣੀਆਂ ਸਮੱਸਿਆਵਾਂ ਗਿਣਾਉਂਦੇ ਆ। ਤੇ ਖੈਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੀਟਿੰਗ ਫਿਕਸ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ, ਤੇ ਲੱਗਦਾ ਹੈ ਕਿ ਇਹ ਫੈਸਲਾ ਹੁਣ ਇਹਨਾਂ ਦਾ ਜਿਹੜਾ ਉਹ ਵਾਪਸ ਹੋ ਗਿਆ। ਤੇ ਇੱਕ ਵਾਰੀ ਵਕਤੀ ਤੌਰ ਤੇ ਕਹਿ ਲਈਏ ਕਿ ਰਾਹਤ ਵਾਲੀ ਗੱਲ ਆ, ਪਰ ਸਵੇਰੇ ਕੁਝ ਘੰਟਿਆਂ ਤੱਕ ਤੇ ਖੱਜਲ ਖੁਆਰਤਾ ਜਿਹੜੀ ਲੋਕਾਂ ਦੀ ਆ ਉਹ ਚਰਮ ਤੇ ਪਹੁੰਚ ਚੁੱਕੀ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਆਪਾਂ ਗੱਲ ਕਰੀਏ ਇਸ ਵੇਲੇ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਤੇ ਜਿਹਦੇ ਤੇ ਸਰਕਾਰ ਤੇ ਪੰਥਕ ਧਿਰਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਨੇ, ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਪੂਰੀ ਜ਼ੋਰਾਂ ਤੇ ਹੈ। ਨਵਜੋਤ ਸਿੱਧੂ ਨੇ ਵੀ ਇਸੇ ਦਰਮਿਆਨ ਐਂਟਰੀ ਮਾਰੀ ਹੈ। ਉਹ ਕਹਿੰਦੇ ਕਿ ਬਾਣੀ ਇੱਕ ਚੈਨਲ ਦੇ ਵਪਾਰੀ ਕਰਨ ਦੇ ਲਈ ਸੀਮਿਤ ਨਹੀਂ ਕੀਤੀ ਜਾ ਸਕਦੀ। ਹਾਂਜੀ ਦੇਖੋ, ਇਹਨਾਂ ਦਾ ਇੱਕ ਟਵੀਟ ਹੈ ਜਿਹੜਾ ਮੈਂ ਪੜ੍ਹ ਦਿੰਦਾ ਕਿ ਸਿੱਖ ਧਰਮ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਲਈ ਖੜਾ ਹੈ। ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬਿਨਾਂ ਜ਼ਾਤ, ਰੰਗ, ਨਸਲ ਜਾਂ ਧਰਮ ਦੇ ਭੇਦਭਾਵ ਦੇ ਸਾਰਿਆਂ ਲਈ ਖੁੱਲੇ। ਦੁਨੀਆ ਭਰ ਵਿੱਚ ਲੰਗਰ ਸੇਵਾ ਕੋਈ ਵਿਤਕਰਾ ਨਹੀਂ ਕਰਦੀ। ਬਾਬਾ ਨਾਮਦੇਵ ਜੀ ਜੋ ਵਿਠਲ ਵਿਠਲ ਦਾ ਜਾਪ ਕਰਦੇ ਸੀ, ਬਾਬਾ ਫਰੀਦ ਜੀ, ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਮਿਲਦਾ ਹੈ। ਕੋਈ ਵਿਤਕਰਾ ਨਹੀਂ, ਜਗਤ ਗੁਰੂ ਗ੍ਰੰਥ ਸਾਹਿਬ ਜਿਹਦੀਆਂ ਸਿੱਖਿਆਵਾਂ ਦਾ ਸਾਰ ਸੰਸਾਰ ਦਾ ਕਲਿਆਣ ਹੈ, ਸਰਬੱਤ ਦਾ ਭਲਾ। ਕੋਈ ਵਿਤਕਰਾ ਨਹੀਂ, ਖਾਲਸੇ ਦੀ ਸਥਾਪਨਾ ਸ੍ਰੀ ਅਨੰਦਪੁਰ ਸਾਹਿਬ। ਕੋਈ ਵਿਤਕਰਾ ਨਹੀਂ, ਗੁਰੂ ਸਾਹਿਬ ਦਾ ਮਹਾਵਾਕ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਕੋ। ਕੋਈ ਵਿਤਕਰਾ ਨਹੀਂ। ਸਰਬ ਸਾਂਝੀ ਬਾਣੀ ਸਭ ਲਈ ਇੱਕ ਚੈਨਲ ਦੇ ਵਪਾਰੀ ਕਰਨ ਲਈ ਸੀਮਿਤ ਨਹੀਂ ਕੀਤੀ ਜਾ ਸਕਦੀ। ਇਹ ਸਭ ਲਈ ਹਰ ਚੈਨਲ ਤੇ ਮੁਫਤ ਹੋਣੀ ਚਾਹੀਦੀ ਹੈ। ਸਰਬੱਤ ਦਾ ਭਲਾ, ਵਿਸ਼ਵ ਦੇ ਕਲਿਆਣ ਨੂੰ ਧਿਆਨ ਵਿੱਚ ਰੱਖਦੇ ਹੋਏ ਜਗਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਐਕਟਾਂ 'ਚ ਬਦਲਾਅ ਦੀ ਲੋੜ ਹੈ। ਇਹ ਵਿਤਕਰਾ ਕਿਉਂ? ਇਹ ਇਹਨਾਂ ਦਾ ਮਤਲਬ ਕਿ ਮੂਲ ਤੌਰ ਤੇ ਜਿਹੜਾ ਕਹਿਣਾ ਹੈ ਇਹਨੂੰ ਆਪਾਂ ਸਮਝ ਸਕਦੇ। ਉਹਨਾਂ ਨੇ ਧਾਰਮਿਕ ਹਵਾਲੇ ਦੇ ਕੇ ਕਿਹਾ ਕਿ ਜਦੋਂ ਬਾਣੀ ਵਿਤਕਰਾ ਨਹੀਂ ਕਰਦੀ, ਗੁਰੂ ਸਾਹਿਬਾਨ ਵਿਤਕਰਾ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਵਿਤਕਰਾ ਨਹੀਂ ਕਰਦੇ, ਤਾਂ ਫਿਰ ਇਹ ਵਿਤਕਰਾ ਕਿਉਂ? ਦੇਖੋ, ਪਹਿਲੀ ਗੱਲ ਤੇ ਹੈ ਕਿ ਸਿੱਧੂ ਸਾਹਿਬ ਨੂੰ ਮੈਦਾਨ 'ਚ ਆ ਕੇ ਇੱਕ ਗੱਲ ਮੰਨਣੀ ਪਵੇਗੀ ਕਿ ਤੁਸੀਂ ਇਸ ਮਾਮਲੇ 'ਚ ਖੁਦ ਲੂਜ਼ਰ ਸਾਬਤ ਹੋਏ ਹੋ। ਤੁਸੀਂ ਤਾੜੀਆਂ ਮਾਰ ਮਾਰ ਕੇ ਦਾਅਵੇ ਕੀਤੇ ਤੁਸਾਂ ਕਿ ਮੈਂ ਪੀਟੀਸੀ ਰਹਿਣ ਨਹੀਂ ਦੇਣਾ, ਮੈਂ ਕੇਬਲ ਮਾਫੀਆ ਰਹਿਣ ਨਹੀਂ ਦੇਣਾ, ਤੇ ਉਹੀਓ ਕੇਬਲ ਮਾਫੀਆ ਮੁੜ ਕੇ ਜਿਹਨੂੰ ਤੁਸੀਂ ਕੇਬਲ ਮਾਫੀਆ ਕਿਹਾ ਚੱਲਦਾ ਰਿਹਾ ਕਿ ਨਹੀਂ। ਇਹੋ ਜਿਹੇ ਬੰਦਿਆਂ ਨੇ ਮੁੜ ਕੇ ਗਾਂ ਮਹੀਨੇ ਗਾਂ ਦੂਜਿਆਂ ਨਾਲ ਬੰਨ੍ਹਣਾ ਜੀ। ਤੇ ਤੁਸੀਂ ਉਸੇ ਮੰਤਰਾਲੇ 'ਚ ਤਕਰੀਬਨ 1.5 ਸਾਲ ਬੈਠੇ ਰਹੇ, ਕੱਖ ਨਹੀਂ ਹੋਇਆ। ਤੇ ਜੇ ਤੁਸੀਂ ਆਪਣੇ ਦਾਅਵੇ ਤੇ ਖਰੇ ਉਤਰਦੇ ਤੇ ਸ਼ਾਇਦ ਆ ਕਹਾਣੀਆਂ ਜਿਹੜੀਆਂ ਇੱਥੋਂ ਤੱਕ ਨਾ ਪਹੁੰਚਦੀਆਂ। ਪਹਿਲੀ ਗੱਲ ਤੇ ਕਿ ਤੁਹਾਨੂੰ ਖੁਦ ਨੂੰ ਵੀ ਵੇਖਣਾ ਚਾਹੀਦਾ ਕਿ ਤੁਸੀਂ ਬਹੁਤ ਵੱਡੇ ਵਾਅਦੇ ਕੀਤੇ ਸਨ ਕਿ ਇੰਨਾ ਸਰਮਾਇਆ ਲੈ ਆਵਾਂਗੇ ਜੀ, ਇੰਨੇ 1000 ਕਰੋੜ ਰੁਪਈਆ ਵਸੂਲ ਕਰਾਂਗੇ, ਪਰ ਨਿਕਲਿਆ ਕੀ?
ਨਿਕਲਿਆ ਉਹੀ ਜੋ ਅਰਵਿੰਦ ਕੇਜਰੀਵਾਲ ਕਹਿੰਦਾ ਸੀਗਾ ਕਿ ਮੇਰੇ ਕੋਲ 60,000 ਕਰੋੜ ਤਾਂ ਹਥੇਲੀ ਤੇ ਹੈ, ਜਿਵੇਂ ਕਹਿੰਦਾ ਨਾ ਦਿਲ ਹਥੇਲੀ ਪੇ ਲੈ ਆਏ ਰੇ, ਉਹ ਕਹਿੰਦਾ ਸੀਗਾ ਜੀ 60,000 ਕਰੋੜ ਰੁਪਈਆ ਤੇ ਹਥੇਲੀ ਤੇ ਰੱਖਿਆ ਪਿਆ ਤੇ ਅੱਜ ਇਹ ਹਾਲ ਹੈ ਹਜ਼ੂਰ। ਕੇਂਦਰ ਸਰਕਾਰ ਨੂੰ ਚਿੱਠੀਆਂ ਪੈ ਲਿਖਦੇ ਆ ਕਿ ਹਾੜਾ ਸਾਡੀ ਕਰਜ਼ ਦੀ ਕੈਪਿੰਗ ਜਿਹੜੀ ਆ ਵਧਾ ਦਿਓ ਵੀਰ ਬੰਦੇ ਜੀ, ਮਤਲਬ ਸਾਨੂੰ ਕਰਜ਼ਾ ਲੈਣ ਦਿਓ, ਕਿਉਂਕਿ ਸਾਨੂੰ ਸਾਹ ਜਿਹੜਾ ਮਤਲਬ ਕਿ ਆਉਂਦਾ ਹੈ ਨਾ ਉਹ ਕਰਜ਼ੇ ਦੀ ਆਕਸੀਜਨ ਤੇ ਆਉਂਦਾ ਹੈ। ਆਹ ਸੂਰਤ ਹਾਲ ਹੈ। ਤਾਂ ਉਹੀ ਚੀਜ਼ ਤੁਹਾਡੇ ਤੇ ਵੀ ਢੁਕਦੀ ਹੈ ਸਿੱਧੂ ਸਾਹਿਬ, ਇਹ ਚੀਜ਼ਾਂ ਤੁਸੀਂ ਠੀਕ ਕੀਤੀਆਂ ਹੋਣਗੀਆਂ। ਹੁਣ ਦੂਜੀ ਗੱਲ ਇਹ ਹੈ ਕਿ ਵੇਖੋ ਦਰਅਸਲ ਮਸਲਾ ਇਹ ਹੈ ਕਿ ਸਾਰੇ ਇਸ ਹੱਕ ਦੇ ਵਿੱਚ ਹੈ ਕਿ ਕਿਸੇ ਦਾ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ। ਇਹਦੇ ਚ ਐਸਜੀਪੀਸੀ ਨੇ ਗਲਤ ਕੀਤਾ, ਉਹਨਾਂ ਨੂੰ ਆਪਣਾ ਇੱਕ ਬਦਲਵਾਂ ਸਿਸਟਮ ਹੁਣ ਤੱਕ ਇਜਾਦ ਕਰ ਲੈਣਾ ਚਾਹੀਦਾ ਸੀ। ਦੂਜੀ ਗਲਤੀ ਹੈ ਕਿ ਸੁਖਬੀਰ ਸਿੰਘ ਬਾਦਲ, ਮੈਂ ਕਹਿੰਦਾ ਕਿ ਜੇ ਸਹੀ ਹੁੰਦਾ ਤੇ ਇੱਕ ਚੈਨਲ ਸਰੈਂਡਰ ਕਰ ਦਿੰਦਾ, ਸੰਗਤਾਂ ਦੇ ਚਰਨਾਂ 'ਚ ਭੇਂਟ ਕਰ ਦਿੰਦਾ। ਤੀਜੀ ਗੱਲ ਇਹ ਹੈ ਕਿ ਮੌਕਾ ਐਸਜੀਪੀਸੀ ਹੁਣ ਵੀ ਨਹੀਂ ਸੰਭਾਲ ਰਹੀ। ਤੇ ਚੌਥੀ ਗੱਲ ਇਹ ਆ ਕਿ ਜੇ ਫ੍ਰੀ ਟੂ 에ਅਰ ਕਰ ਦਿਓਗੇ ਤਾਂ ਮੈਨੂੰ ਦੱਸੋ, ਮੈਂ ਅੱਗੇ ਵੀ ਇਹ ਸਵਾਲ ਚੁੱਕਿਆ ਸੀ ਜਿਸ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਕੋਲ ਜਵਾਬ ਨਹੀਂ ਹੈਗਾ ਕਿ ਠੀਕ ਆ ਜਦੋਂ ਤੁਸੀਂ ਸਭ ਲਈ ਸਟ੍ਰੀਮਿੰਗ ਖੋਲ ਦਿਓਗੇ, ਸਾਰਿਆਂ ਲਈ ਮੰਨ ਲਓ ਖੋਲ ਦਿੱਤੀ, ਤਾਂ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਗਾਂ ਐਡ ਪੈਂਦੇ ਨੇ ਜਾ ਕੇ ਮੋਨੇਟਾਈਜ਼ ਜਦੋਂ ਹੁੰਦੀ ਹੈ ਪੋਸਟ ਕਿਸੇ ਦੀ ਸਟ੍ਰੀਮਿੰਗ, ਤਾਂ ਉਦੋਂ ਐਡ ਕਿਵੇਂ ਰੋਕੋਗੇ ਤੁਸੀਂ? ਹਾਂਜੀ ਬਿਲਕੁਲ, ਜਿਹੜੀ ਅੱਧੇ ਘੰਟੇ ਪਹਿਲਾਂ ਤੇ ਅੱਧੇ ਘੰਟੇ ਬਾਅਦ ਕਹਿੰਦੇ ਹੋ ਕਿ ਐਡ ਨਹੀਂ ਚੱਲੇਗੀ ਮੁੱਖ ਧਾਰਾ ਦੇ ਚੈਨਲ ਤੇ ਚਲੋ ਠੀਕ ਹੈ ਲਾਗੂ ਹੋ ਜਾਏਗਾ। ਮੈਨੂੰ ਦੱਸੋ ਕਿ ਸੋਸ਼ਲ ਮੀਡੀਆ ਵਾਲੇ ਚੈਨਲਾਂ ਤੇ ਕਿੱਦਾਂ ਲਾਗੂ ਕਰੋਗੇ ਤੁਸੀਂ? ਕਿਉਂਕਿ ਉੱਥੇ ਇੱਕ ਵਾਰੀ ਤੁਸੀਂ ਮੋਨੇਟਾਈਜੇਸ਼ਨ ਆਨ ਕਰ ਦਿੱਤੀ, ਫਿਰ ਐਡਾਂ ਪੈਣੀਆਂ ਨੇ ਜੀ, ਐਡ ਤੇ ਪੈਸੇ ਦੀ ਚੀਜ਼ ਦੀ ਹੋ ਸਕਦੀ ਹੈ। ਸੋ ਗੱਲ ਇਹ ਹੈ ਕਿ ਇਹ ਮਾਮਲਾ ਏਦਾਂ ਨਹੀਂ ਹੈਗਾ ਕਿ ਬਾਦਲਾਂ ਦੇ ਬਹਾਨੇ ਕੋਈ ਆਪਣੀ ਰਾਜਨੀਤੀ ਚਮਕਾਵੇ, ਕੋਈ ਸਰਕਾਰ ਨੂੰ ਟਾਰਗੇਟ ਕਰਨ ਦੇ ਬਹਾਨੇ ਆਪਣੇ ਚਾਹਣ ਵਾਲਿਆਂ ਨੂੰ ਬਚਾਵੇ ਜਾਂ ਜਿਨ੍ਹਾਂ ਨੂੰ ਉਹ ਮੰਨਦੇ ਆ ਕਿ ਉਹਨਾਂ ਦੇ ਆਕੇ ਆ। ਤੇ ਨਾ ਹੀ ਇਸ ਤਰ੍ਹਾਂ ਮਤਲਬ ਕਿ ਤੁਸੀਂ ਇੱਕ ਸੇਫ ਗੇਮ ਖੇਡੋ ਜੀ, ਸੇਫ ਗੇਮ ਖੇਡੋ। ਸਿੱਧੂ ਸਾਹਿਬ ਦੀ ਜਿਹੜੀ ਕੁੜਮਾਈ ਹੋਈ ਹੈ ਨਾ, ਉਹ ਜਿਹੜੇ ਕੁੜਮ ਹੈ ਇਹਨਾਂ ਦੇ ਉਹ ਵੀ ਸਰਕਾਰ ਦਾ ਹਿੱਸਾ ਨੇ, ਡਿਪਟੀ ਡਾਇਰੈਕਟਰ ਨੇ, ਮੈਂ ਤੁਹਾਨੂੰ ਦੱਸ ਦਿੰਦਾ ਜੀ। ਤਾਂ ਸੇਫ ਗੇਮ ਨਾ ਖੇਡੋ ਜ਼ਰੂਰ। ਗੱਲ ਇਹ ਆ ਕਿ ਇਹਦੇ ਤੇ ਸਿੱਖ ਧਰਮ ਨੂੰ ਖੁਦ, ਵੈਸੇ ਤੇ ਮੈਂ ਤਾਂ ਕਹਿੰਦਾ ਕਿ ਜਿੱਦਾਂ ਤੁਸੀਂ ਇਜਲਾਸ ਸੱਦਿਆ ਅੱਗੇ ਕੌਮ ਦੇ ਏਡੇ ਵੱਡੇ ਮੁੱਦਿਆਂ ਤੇ ਇਜਲਾਸ ਕਿਉਂ ਨਹੀਂ? ਤੇ ਦੂਜੀ ਗੱਲ ਇਹ ਹੈ ਕਿ ਇਜਲਾਸ ਦੇ ਵਿੱਚੋਂ ਕੱਢੋ ਤੇ ਸਹੀ ਕੋਈ ਰਿੜਕ ਕੇ ਕੁਛ ਕਿ ਹਾਂ ਬਈ ਅੱਗੇ ਤੁਸੀਂ ਸਬ ਕਮੇਟੀ ਬਣਾਈ ਸੀਗੀ, ਸਾਰਾ ਕੁਝ ਕੀਤਾ ਸੀ, ਉਹਨੂੰ ਲੈ ਦੇ ਕੇ ਮੈਨੂੰ ਲੱਗਦਾ ਕਿ ਤੁਸੀਂ ਉਹ ਜਲਾਈ ਵਾਲਾ ਉਹ ਇਹਨਾਂ ਦਾ ਕੰਟਰੈਕਟ ਖਤਮ ਕਰਵਾ ਕੇ ਤੇ ਫਿਰ ਕਰੋਗੇ ਕੁਛ ਨਾ ਕੁਛ। ਪਰ ਤੁਹਾਨੂੰ ਆਪਣੇ ਆਪ ਹੀ ਇਹ ਕਰਨਾ ਚਾਹੀਦਾ, ਤੁਸੀਂ ਇਕੱਠੇ ਹੋ ਕੇ ਮਤਾ ਪਕਾਓ, ਸਾਰੀਆਂ ਜਥੇਬੰਦੀਆਂ ਸੱਦੋ ਕਿ ਆਹ ਇਹਦਾ ਹੱਲ ਨਿਕਲਦਾ ਹੈ ਜੀ। ਨਾ ਇਹਦੇ ਵਿੱਚ ਬਾਦਲਾਂ ਨੂੰ ਪ੍ਰਮੁਖਤਾ ਮਿਲੇ, ਨਾ ਕਿਸੇ ਸਰਕਾਰ ਦਾ ਕੋਈ ਖੌਫ ਹੋਵੇ, ਕਿਉਂਕਿ ਜ਼ਰੂਰ ਇਹ ਗੱਲ ਇਹ ਆ ਕਿ ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਆ। ਗੱਲ ਜਿਸ ਤਰ੍ਹਾਂ ਸਰਕਾਰ ਇੰਟਰਵੀਨ ਕਰ ਰਹੀ ਹੈ, ਜਿਸ ਤਰ੍ਹਾਂ ਸਰਕਾਰ ਘੁਸਪੈਠ ਕਰ ਰਹੀ ਆ ਐਸਜੀਪੀਸੀ ਦੇ ਐਕਟ ਦੇ ਅੰਦਰ, ਇਹ ਖਤਰਨਾਕ ਵਰਤਾਰਾ ਸਾਬਤ ਹੋ ਸਕਦਾ ਹੈ। ਇਹਦੀ ਸੀਲਿੰਗ ਰਹਿਣੀ ਬਹੁਤ ਜ਼ਰੂਰੀ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜੋ ਐਸਜੀਪੀਸੀ ਜਿਹੜੀ ਆ ਉਹ ਵੀ ਚੁਣ ਕੇ ਆਉਂਦੀ ਹੈ, ਚੁਣ ਕੇ ਚਲੇ ਜਾਂਦੀ ਹੈ। ਤੇ ਇਸ ਕਰਕੇ ਸਿੱਖ ਕੌਮ ਦੇ ਜਦੋਂ ਵੀ ਕਿਸੇ ਮਸਲੇ ਤੇ ਕੋਈ ਬਹੁਤ ਵੱਡਾ ਖਿਲਵਾੜ ਹੋ ਗਿਆ ਤੇ ਚੀਜ਼ ਸੰਭਾਲੀ ਨਹੀਂ ਜਾਣੀ ਮੁੜ ਕੇ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਿਆਸਤ ਤੋਂ ਲਾਂਭੇ ਹੋ ਕੇ ਸੋਚਣ ਦੀ ਜ਼ਰੂਰਤ ਹੈ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪਿੰਡੂ ਡਿਸਪੈਂਸਰੀਆਂ ਦੀ। ਇਹਨਾਂ ਨੂੰ ਲੈ ਕੇ ਹੁਣ ਮਾਨ ਸਰਕਾਰ ਕੋਈ ਕਦਮ ਚੁੱਕਣ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਪਿੰਡੂ ਡਿਸਪੈਂਸਰੀਆਂ ਬਣੀਆਂ ਨੇ ਜੀ? ਦੇਖੋ ਇਹ ਖਬਰਾਂ ਚੱਲ ਰਹੀਆਂ ਨੇ, ਮੈਂ ਇਮਾਨਦਾਰੀ ਨਾਲ ਕਹਾਂ ਤਾਂ ਹਾਲੇ ਕੋਈ ਠੋਸ ਜਾਣਕਾਰੀ ਨਹੀਂ, ਸਿਰਫ ਇਹ ਖਬਰਾਂ ਚਲਾ ਰਹੇ ਨੇ ਵੈਬ ਚੈਨਲਾਂ ਵਾਲੇ ਕਿ 550 ਜਿਹੜੇ ਪਿੰਡੂ ਮਤਲਬ ਕਿ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਤਹਿਤ ਚੱਲਦੇ ਨੇ ਇਸ ਤਰ੍ਹਾਂ ਦੇ ਸਿਹਤ ਕੇਂਦਰ ਜਿਹਨਾਂ ਨੂੰ ਆਪਾਂ ਡਿਸਪੈਂਸਰੀਆਂ ਆਨੇ ਆ, ਕਿ ਇਹਨਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕਰ ਦਿੱਤਾ ਜਾਏਗਾ। ਇਹਦੇ ਤੇ ਅੱਗੇ ਮੈਂ ਵਿਸਥਾਰ ਪੂਰਵਕ ਇੱਕ ਸਟੋਰੀ ਕੀਤੀ ਸੀਗੀ ਜਦੋਂ ਇਹ ਕਨਸੈਪਟ ਲੈ ਕੇ ਆਏ ਸਨ। ਤਾਂ ਮੈਂ ਉਹਦੇ ਆਧਾਰ ਤੇ ਤੁਹਾਨੂੰ ਇਹ ਦੱਸ ਸਕਦਾ ਕਿ ਉਸ ਵੇਲੇ ਅਸੀਂ ਕੁਝ ਸਵਾਲ ਚੁੱਕੇ ਸਨ, ਸਵਾਲ ਰੇਜ਼ ਕੀਤੇ ਸੀਗੇ ਕਿ ਬਈ ਬੁਨਿਆਦੀ ਤੌਰ ਤੇ ਜੇ ਸਿਹਤ ਸਿਸਟਮ ਪਿੰਡਾਂ 'ਚ ਨਹੀਂ ਤੁਸੀਂ ਪਹੁੰਚਾ ਸਕਦੇ ਤਾਂ ਉਹ ਕਿਸੇ ਵੀ ਕੰਮ ਦਾ ਨਹੀਂ, ਉਹ ਕੋਈ ਕਾਰਗਰ ਨਹੀਂ ਹੈ। ਫਰਜ਼ ਕਰੋ ਮੰਨ ਲਓ ਜੇ ਕੋਈ ਆਮ ਆਦਮੀ ਕਲੀਨਿਕ ਤੁਸੀਂ ਤੀਜੇ ਜਾਂ ਚੌਥੇ ਪਿੰਡ ਵੀ ਬਣਾਉਂਦੇ ਹੋ,
ਤਦ ਵੀ ਇੱਕ ਸਮੱਸਿਆ ਆਉਂਦੀ ਹੈ, ਕਿਉਂਕਿ ਜਿਹੜਾ ਕੋਈ ਦਿਹਾੜੀਦਾਰ ਹੈ, ਬਜ਼ੁਰਗ ਹੈ, ਉਹਨੂੰ ਕਿਸੇ ਸਵਾਰੀ ਦਾ ਇੰਤਜ਼ਾਮ ਕਰਨਾ ਪਏਗਾ ਜਾਂ ਇੱਕ ਤਿਮਾਰਦਾਰ ਦਾ ਇੰਤਜ਼ਾਮ ਕਰਨਾ ਪਏਗਾ। ਤੇ ਇਹ ਸਹੂਲਤ ਮੁੱਢਲੇ ਤੌਰ ਤੇ ਹਰੇਕ ਪਿੰਡ 'ਚ ਪਹੁੰਚਣੀ ਚਾਹੀਦੀ ਹੈ। ਉਹਨੂੰ ਤੁਸੀਂ ਨਾ ਕੁਛ ਵੀ ਦਿਓ ਤਾਂ ਉਹ ਸਹੂਲਤਾਂ ਜਿਹੜੀਆਂ ਕਿ ਜਿੱਥੇ ਤੁਹਾਡੀਆਂ ਡਿਸਪੈਂਸਰੀਆਂ ਚੱਲ ਰਹੀਆਂ ਨੇ ਕਾਮਯਾਬੀ ਨਾਲ, ਤੁਸੀਂ ਉਹਨਾਂ ਦਾ ਵਿਸਤਾਰ ਕਰੋ। ਤੇ ਜਿੰਨਾ ਕੁ ਹੁਣ ਮੈਨੂੰ ਸਮਝ ਆ ਰਿਹਾ ਕਿ ਇਹਨਾਂ ਦੇ ਖਾਨੇ ਗੱਲ ਪੈ ਗਈ ਆ ਪ੍ਰਵੀਨ ਜੀ, ਇਹ ਬਹੁਤ ਵਿਰੋਧ ਹੋ ਗਿਆ ਸੀਗਾ ਉਸ ਟਾਈਮ, ਕਿਉਂਕਿ ਜਿਹੜੇ ਲੋਕ ਇਸ ਕਨਸੈਪਟ ਨੂੰ ਸਮਝਦੇ ਸਨ ਉਹਨਾਂ ਨੂੰ ਪਤਾ ਲੱਗਿਆ ਇਹ ਜਿਹੜੇ ਸਿਹਤ ਮੰਤਰੀ ਹੈ ਬਹੁਤ ਅੱਛੇ ਸਮਝਦਾਰ ਡਾਕਟਰ ਵੀ ਨੇ, ਤੁਹਾਨੂੰ ਪਤਾ ਹੀ ਹੈ ਬਲਬੀਰ ਸਿੰਘ ਜੀ ਜਿਹੜੇ ਆ, ਤਾਂ ਇਹਨਾਂ ਨੇ ਸ਼ਾਇਦ ਸੱਪ ਵੀ ਮਾਰਿਆ ਤੇ ਮੈਨੂੰ ਲੱਗਦਾ ਕਿ ਲਾਠੀ ਵੀ ਬਚਾ ਲਈ ਆ, ਕਿ ਇਹ ਆਮ ਆਦਮੀ ਕਲੀਨਿਕਾਂ ਵੀ ਬਣਾ ਲੈਣਗੇ ਤੇ ਜਿਹੜਾ ਇਹ ਢਹਿ ਢੇਰੀ ਹੋਇਆ ਢਾਂਚਾ ਹੈ ਡਿਸਪੈਂਸਰੀਆਂ ਤੋਂ, ਉੱਥੇ ਪੱਖੇ ਵੀ ਨਹੀਂ ਹੈਗੇ ਚੱਜ ਨਾਲ, ਇਹ ਉੱਥੇ ਅਸੀਂ ਫਿੱਟ ਕਰ ਦੇਣਗੇ, ਚੰਗੇ ਫਰਸ਼ ਲਾ ਦੇਣਗੇ, ਫੱਟਾ ਲਾ ਦੇਣਗੇ ਆਪਣਾ ਜੀ, ਠੀਕ ਹੈ ਨਾ ਜੀ। ਜੋ ਸਟਾਫ ਹੈ ਜਾਂ ਜਿਹੜਾ ਸਟਰਕਚਰ ਮਾੜਾ ਮੋਟਾ ਹੈਗਾ ਉਹਨੂੰ ਯੂਜ਼ ਕਰ ਲੈਣਗੇ। ਤਾਂ ਇਹ ਦੋਵੇਂ ਚੀਜ਼ਾਂ ਹੋ ਗਈਆਂ ਨਾ, ਜਿਨ੍ਹਾਂ ਕੋ ਮੈਨੂੰ ਮੁੱਢਲੇ ਤੌਰ ਤੇ ਸਮਝਿਆ, ਕਿਉਂਕਿ ਦੇਖੋ ਇਹ ਛੋਟੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ ਇਹਨਾਂ ਦੀਆਂ ਕਿ ਜਾਣਕਾਰੀ ਦੇ ਦਿੰਦੇ ਕਿ ਇਦਾਂ ਨਹੀਂ ਜੀ ਇਦਾਂ, ਉਹ ਸੰਖੇਪ ਦੀ ਜਾਣਕਾਰੀ ਨੂੰ ਡਿਕੋਡ ਕਰਨਾ ਖੋਲਣਾ ਥੋੜਾ ਜਿਹਾ ਔਖਾ ਹੁੰਦਾ, ਪਰ ਮੁੱਢਲੇ ਤੌਰ ਤੇ ਜੋ ਇਹ ਖਬਰ ਆ ਮੈਨੂੰ ਤੇ ਉਵੇਂ ਲੱਗਦਾ ਕਿ ਆਮ ਆਦਮੀ ਕਲੀਨਿਕ ਜਿਹੜਾ ਇਹਨਾਂ ਨੇ ਬਦਲਣਾ ਚਾਹਿਆ, ਕਿਉਂਕਿ ਜੇ ਸਟਾਫ ਨੂੰ ਕਿਤੇ ਹੋਰ ਸ਼ਿਫਟ ਕਰਨਗੇ ਤਾਂ ਕਾਫੀ ਮੁਖਾਲਫਤ ਹੋਏਗੀ, ਅੱਗੇ ਵੀ ਮੁਖਾਲਫਤ ਹੋਏਗੀ, ਕਿਉਂਕਿ ਇਹਨਾਂ ਨੂੰ ਰੈਗੂਲਰ ਹੀ ਕੀਤਾ ਗਿਆ ਸੀਗਾ, 2 ਸਰਕਾਰਾਂ ਦੇ ਥਰੂ ਰੈਗੂਲਰ ਹੋਏ ਨੇ ਡਾਕਟਰ, ਤੇ ਇਸ ਕਰਕੇ ਇਹ ਮਾਮਲਾ ਜਿਹੜਾ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਅੱਗੇ ਵਧੇਗਾ। ਪਰ ਇਹਦੇ 'ਚ ਵੀ ਇੱਕ ਸਮੱਸਿਆ ਹੈ ਕਿ ਆਮ ਆਦਮੀ ਕਲੀਨਿਕ ਦੇ ਨਾਮ ਤੋਂ ਹੀ NHM ਰੁਕਿਆ ਹੋਇਆ, ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਰੁਕਿਆ ਹੋਇਆ ਹੈ, ਠੀਕ ਹੈ, ਤਕਰੀਬਨ 400-500 ਕਰੋੜ, ਤੇ ਉਹਨੂੰ ਲੱਗੇ ਵਿਸਥਾਰ ਦੇਣਾ, ਐਕਸਪੈਂਸ਼ਨ ਦੇਣੀ। ਇਹਦਾ ਮਤਲਬ ਇਹ ਹੈ ਕਿ ਕੇਂਦਰ ਦੇ ਨਾਲ ਜਿਹੜਾ ਰੇੜਕਾ ਹੈ ਉਹ ਰਹੇਗਾ, ਕਿਉਂਕਿ ਉਹਨਾਂ ਨੇ ਫੰਡ ਨਹੀਂ ਦੇਣੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇੱਕ ਅਧਿਆਪਕ ਰੰਗੇ ਹੱਥੀ ਕਾਬੂ ਕੀਤਾ ਗਿਆ ਰਿਸ਼ਵਤ ਲੈਂਦਾ। ਹਾਂਜੀ ਦੇਖੋ, ਇਹ ਤਾਂ ਬੜੀ ਘਟੀਆ ਜੀ ਗੱਲ ਆ, ਕਿਉਂਕਿ ਜਿਸ ਤਰ੍ਹਾਂ ਦੀ ਇਹ ਖਬਰ ਆ ਕਿ ਇਹ ਜਿਹੜੇ ਸਾਹਿਬ ਸੀਗੇ ਲੱਗੇ ਹੋਏ ਸੀਗੇ ਇਹ ਅਧਿਆਪਕ ਦੇ ਕਿਤੇ 'ਚ ਪੇਪਰ ਪਾਸ ਕਰਨ ਵਾਸਤੇ ਰਿਸ਼ਵਤ ਕੋਈ ਮੁਕਾ ਰਹੇ ਸੀ, ਲੈਣ ਦੇਣ ਕਰ ਰਹੇ ਸੀਗੇ, ਤੇ ਫਿਰ ਵਾਈਸ ਚਾਂਸਲਰ ਜਿਹੜੇ ਪ੍ਰੋਫੈਸਰ ਅਰਵਿੰਦ ਜੀ ਹੈ ਤਾਂ ਉਹਨਾਂ ਨੇ ਇੱਕ PC ਕਰਕੇ ਬਕਾਇਦਾ ਜਾਣਕਾਰੀ ਦਿੱਤੀ ਹੈ ਕਿ ਸਾਡੇ ਕੋਲ ਇੱਕ ਆਡੀਓ ਰਿਕਾਰਡਿੰਗ ਪਹੁੰਚੀ ਸੀ ਜਿਸ ਵਿੱਚ ਇੱਕ ਅਧਿਆਪਕ ਵਿਦਿਆਰਥੀ ਤੋਂ ਉਸ ਨੂੰ ਪਾਸ ਕਰਨ ਦੇ ਬਦਲੇ ਰਿਸ਼ਵਤ ਮੰਗ ਰਹੇ ਸੀ। ਤਾਂ ਫਿਰ ਉਹਨਾਂ ਨੇ ਸਬੂਤਾਂ ਦੇ ਆਧਾਰ ਤੇ ਘਟਨਾ ਸਥਾਨ ਤੇ ਜਾ ਕੇ ਅਧਿਆਪਕ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ, ਮੈਂ ਤਾਂ ਕਹੂੰਗਾ ਕਿ ਮਾੜੀ ਗੱਲ ਹੈ ਜੀ, ਜੇ ਤੁਸੀਂ ਅਧਿਆਪਨ ਕਿੱਤੇ 'ਚ ਹੋ ਕੇ ਵੀ ਇਸ ਤਰ੍ਹਾਂ ਦੀ ਹਰਕਤ ਕਰਦੇ ਹੋ ਤਾਂ ਫਿਰ ਬਈ ਬਹੁਤ ਹੀ ਗਲਤ ਹੈ, ਰੱਬ ਹੀ ਬਚਾਵੇ ਫਿਰ ਤੇ। ਖੈਰ ਚੰਗਾ ਕੀਤਾ ਇਹਨਾਂ ਨੇ, ਫੜ ਲਿਆ, ਪਰ ਇਹ ਕਿੱਤੇ ਵਾਸਤੇ ਕਹਿ ਲਓ ਕਿ ਇੱਕ ਧੱਬਾ। ਏਦਾਂ ਦੀਆਂ ਖਬਰਾਂ ਜਿਹੜੀਆਂ ਵੈਸੇ ਵੀ ਪੰਜਾਬੀ ਯੂਨੀਵਰਸਿਟੀ ਤੇ ਅੱਗੇ ਬਦਨਾਮੀਆਂ ਦੀ ਮਾਰੀ ਪਈ ਆ, ਅੱਗੇ ਆਰਥਿਕ ਤੰਗੀਆਂ ਤੁਸ਼ੀਆਂ ਦੀ ਮਾਰੀ ਪਈ ਆ, ਇਸ ਤਰ੍ਹਾਂ ਦੀ ਉੱਥੋਂ ਖਬਰ ਆਉਣੀ ਵਾਕਿਆ ਬਹੁਤ ਸ਼ਰਮਨਾਕ ਆ। ਚੰਗੀ ਗੱਲ ਆ ਕਿ ਇਹਨਾਂ ਨੇ ਐਕਸ਼ਨ ਲਿਆ ਜੀ ਜੀ। ਤੇ ਜੇਤੂ ਖਿਡਾਰ ਨਮੇਟੂ ਜੀ ਇਨਾਮ ਨੂੰ ਹੀ ਤਰਸ ਗਈ। ਇਹ ਵੀ ਬੜਾ ਇੱਕ ਤਰਾਸਦਿਕ ਜਿਹਾ ਸਾਡੇ ਵਰਤਾਰਾ ਹੈ ਕਿ ਪਹਿਲੀ ਗੱਲ ਹੈ ਖਿਡਾਰੀ ਕੋਈ ਜਿੱਤਦਾ ਨਹੀਂ ਛੇਤੀ ਕੀਤਾ, ਸਾਡਾ ਜੇ ਕੋਈ ਜਿੱਤ ਆਉਂਦਾ ਤੇ ਉਹਦੇ ਤੇ ਐ ਲੱਗਦਾ ਵੀ ਨਾਮਾਂ ਦੀ ਸ਼ੈਬਰ ਹੋ ਗਈ ਆ, ਹੁਣ ਇਹਨੂੰ ਦੁਬਾਰਾ ਖੇਡਣ ਦੀ ਜ਼ਰੂਰਤ ਹੀ ਨਹੀਂ ਪੈਣੀ। ਬਾਅਦ 'ਚ ਸਾਲ ਕੁ ਬਾਅਦ ਪਤਾ ਲੱਗਦਾ ਕਿ ਉਹਨੂੰ ਤਾਂ ਕੁਛ ਵੀ ਨਹੀਂ ਮਿਲਿਆ। ਤਾਂ ਇਹ ਖਬਰ ਜਿਹੜੀ ਹੈ ਇਹ ਬਹੁਤ ਹੈਰਾਨ ਕਰਦੀ ਹੈ ਕਿ ਖੇਡਾਂ ਵਤਨ ਪੰਜਾਬ ਦੇ ਬੈਨਰ ਹੇਠ ਜਿਹੜੀਆਂ ਖੇਡਾਂ ਕਰਵਾਈਆਂ ਗਈਆਂ ਸਨ, ਜਿਹਦੇ ਚੋਂ ਸੂਬੇ ਭਰ ਚੋਂ ਖਿਡਾਰੀਆਂ ਨੇ ਨਾਮ ਲਿਆ ਤੇ ਨਾਮ ਨਾ ਖੱਟਿਆ, ਪਰ ਇਹਨਾਂ ਖੇਡਾਂ ਦੇ ਜੇਤੂ 8 ਮਹੀਨਿਆਂ ਬਾਅਦ ਵੀ ਇਨਾਮੀ ਰਾਸ਼ੀ ਤੱਕ ਨਹੀਂ ਪਹੁੰਚ ਸਕੀ। ਇਹ ਕੁਝ ਖਿਡਾਰਨਾਂ ਅੱਗੇ ਆ ਕੇ ਇਹ ਦੱਸ ਰਹੀਆਂ ਨੇ ਕਿ ਬਾਈ ਸਾਨੂੰ ਤੇ ਮਿਲਿਆ ਹੀ ਕੱਖ ਨਹੀਂ ਹੈ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸਾਡੀ ਕਬੱਡੀ ਦੀ ਜੇਤੂ ਟੀਮ ਹਾਈ ਕੋਰਟ ਪਹੁੰਚੀ ਸੀ ਕਿ ਸਾਡਾ ਨਾਮ ਹੀ ਦਵਾ ਦਿਓ। ਹਾਂਜੀ ਹਾਂਜੀ, ਕਿੱਦਾਂ ਫਸਾ ਕੇ ਖਿਡਾਰੀਆਂ ਦੇ ਨਾਲ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਸ਼ਰਮਨਾਕ ਗੱਲ ਆ ਕਿ ਇਹ ਖਿਡਾਰਨਾਂ ਜਿਹੜੀਆਂ ਮੋਹਰੇ ਆਈਆਂ ਨੇ, ਇਹ ਖਿਡਾਰਨਾਂ ਵੀ ਖੇਡ ਮੰਤਰੀ ਦੇ ਜ਼ਿਲ੍ਹੇ ਦੀਆਂ ਨੇ ਤੇ ਇਹਨਾਂ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਹੈ। ਜੇ ਕੋਈ ਅਰਸ਼ਦੀਪ ਫੇਮਸ ਹੋ ਜਾਂਦਾ ਹੈ ਤੇ ਉਹਦੇ ਤੇ ਘਰੇ ਜਾ ਕੇ ਬਹਿ ਜਾਂਦੇ ਨੇ, ਲਾਈਵ ਕਰਦੇ ਨੇ, ਨਾਲ 5-7 ਪੱਤਰਕਾਰ ਇਹਨਾਂ ਨੇ ਪੱਕੇ ਰੱਖੇ ਆ, ਚੱਪਲ ਚੱਟ ਇਹਨਾਂ ਦੇ। ਬਿਲਕੁਲ। ਤੇ
ਜੇ ਕੋਈ ਜਿੱਤ ਜਾਂਦਾ ਹੈ ਤੇ ਉਹ ਉਹਦਾ ਟਵੀਟ ਕਰ ਦਿੰਦੇ ਆ, ਇਹ ਕਰਾ ਦੇਣਗੇ, ਉਹ ਕਰਾ ਦੇਣਗੇ। ਫਿਰ ਮੰਨ ਲਓ ਕੋਈ ਪਹਿਲਵਾਨ ਲੈ ਆਇਆ ਉੱਥੋਂ ਕਾਮਨਵੈਲਥ ਤੋਂ ਜਾਂ ਕਿਤੋਂ ਹੋਰ ਤਗਮਾ ਲੈ ਆਇਆ, ਕਿਸੇ ਚੈਂਪੀਅਨਸ਼ਿਪ ਤੋਂ ਕਿਤੋਂ ਜਿੱਤ ਗਏ, ਤੇ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਵਡਿਆਈਆਂ ਦੇ ਪੁੱਲ ਬੰਨ੍ਹਦੇ ਨੇ ਕਿ ਜਿਵੇਂ ਕੋਚ ਹੀ ਇਹ ਹੁੰਦੇ ਨੇ। ਪਰ ਇਹਨਾਂ ਦੇ ਰਾਜ ਦੇ ਵਿੱਚ ਹਾਕੀ ਖਿਡਾਰੀਆਂ ਨੇ ਪੀਸੀ ਕੀਤੀ ਕਿ ਸਾਡੇ ਨਾਲ ਵਾਅਦਾ ਵਫਾ ਨਹੀਂ ਹੋਇਆ। ਹੁਣ ਆਹ ਖਿਡਾਰਨਾਂ ਦੇ ਹਾਲ ਦੇਖ ਲਓ ਕਿ 8 ਮਹੀਨਿਆਂ ਬਾਅਦ ਵੀ ਇਨਾਮ ਇਹਨਾਂ ਨੂੰ ਨਹੀਂ ਮਿਲ ਰਿਹਾ। ਸੋ ਇਹਨਾਂ ਨੂੰ ਸ਼ਰਮ ਦਾ ਪੱਲਾ ਫੜ ਕੇ ਇਹ ਜਿਹੜੇ ਇਨਾਮਾਤ ਵਗੈਰਾ ਨੇ ਵੰਡਣੇ ਚਾਹੀਦੇ ਆ। ਕਿ ਜਦੋਂ ਬੋਲਦੇ ਆ ਤਾਂ ਤੁਸੀਂ ਦੇਖਿਆ ਹੀ ਹੈ ਨਾ ਕਿ ਪਿਛਲੇ ਜੇ ਭਾਸ਼ਣ ਇੱਕ ਦਿੱਤਾ ਸੀਗਾ ਮਾਨ ਸਾਹਿਬ ਨੇ, ਆ ਜਦੋਂ ਇਹਨਾਂ ਨੇ ਸੱਪ ਕੱਢਿਆ ਸੀਗਾ ਕਿ ਪੈਸੇ ਲਏ ਨੇ ਕਿਸੇ ਖਿਡਾਰੀ ਤੋਂ, ਵੈਸੇ ਉਹ ਭੋਂਪੜਾ ਸੀ ਹੋ ਗਿਆ ਮਸਲਾ, ਕਿਉਂਕਿ ਉਹਦੇ ਵਿੱਚ ਝੋਲ ਸੀ, ਕਿਉਂਕਿ ਉਹ ਤੇ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਆ ਰਿਹਾ 2 ਵਾਰੀ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਸੀਗਾ। ਉਹ ਗੱਲ ਲੁਕਾ ਲਈ, ਅਸੀਂ ਉਹ ਕੇਸ ਕੱਢ ਲਿਆ ਸੀਗਾ ਹਾਈ ਕੋਰਟ ਤੋਂ। ਤਾਂ ਕੁੱਲ ਮਿਲਾ ਕੇ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਠੀਕ ਆ, ਤੁਸੀਂ ਕਰਨਾ ਆਪਣੀ ਪ੍ਰਮੋਸ਼ਨ ਜ਼ਰੂਰ ਕਰੋ, ਜੀ ਸਦਕੇ ਕਰੋ, ਪਰ ਜਿਹੜੇ ਖਿਡਾਰੀ ਦਾ ਕੋਈ ਹੱਕ ਬਣਦਾ ਉਸ ਨੂੰ ਉਹਦੇ ਤੋਂ ਵਿਰਵਾ ਨਾ ਹੋ। ਜੀ ਜਾਂਦੇ ਗੱਲ ਕਰੀਏ ਮਿੰਟੂ ਜੀ ਚੈਰੀਟੇਬਲ ਸੰਸਥਾਵਾਂ ਦੀ, ਇਹਨਾਂ ਦੇ ਲਈ ਹੁਣ ਇਨਕਮ ਟੈਕਸ ਵਿਭਾਗ ਨੇ ਨਿਯਮ ਬਦਲ ਦਿੱਤੇ ਆ ਜੀ। ਬਿਲਕੁਲ 2 ਲੱਖ ਰੁਪਏ ਤੋਂ ਉੱਤੇ ਦਾ ਜੋ ਵੀ ਕੋਈ ਚੈਰੀਟੇਬਲ ਟਰਸਟ ਦਾਨ ਲਵੇਗੀ ਤਾਂ ਉਸ ਨੂੰ ਜਿਹੜਾ ਦਾਨ ਕਰਤਾ ਹੈ ਉਹਦਾ ਸਾਰਾ ਜਿੱਦਾਂ ਡਿਟੇਲਡ ਜਿਹੜਾ ਡਾਕੂਮੈਂਟੇਸ਼ਨ ਆ ਉਹ ਦੇਣਾ ਪਵੇਗਾ। ਮਸਲਨ ਪੈਨ ਕਾਰਡ ਵਗੈਰਾ, ਖਾਤਾ ਨੰਬਰ, ਜੋ ਵੀ ਹੈ, ਲਟਰਮ ਪਟਰਮ ਕਹਿ ਲਓ ਪੰਜਾਬੀ ਭਾਸ਼ਾ 'ਚ, ਉਹ ਸਾਰਾ ਕੁਝ ਉਹਨਾਂ ਨੂੰ ਦੇਣਾ ਪਵੇਗਾ। ਨਾਲ ਇਹ ਵੀ ਦੱਸਣਾ ਪਏਗਾ ਕਿ ਤੁਹਾਡੀਆਂ ਗਤੀਵਿਧੀਆਂ ਜਿਹੜੀਆਂ ਉਹ ਚੈਰੀਟੇਬਲ ਹਨ, ਧਾਰਮਿਕ ਹਨ ਜਾਂ ਦੋਵੇਂ ਨੇ, ਰਲੀਆਂ ਮਿਲੀਆਂ। 2 ਲੱਖ ਰੁਪਏ ਤੋਂ ਵੱਧ ਜਿੱਥੇ ਵੀ ਦਾਨ ਆਏਗਾ, ਨਾ ਪਤਾ, ਭੁਗਤਾਨ ਦੀ ਰਕਮ, ਪੈਨ ਦੀ ਜਾਣਕਾਰੀ, ਉਹ ਸਾਰਾ ਕੁਝ ਜਿਹੜਾ ਹੈ ਉਹ ਇਹਨਾਂ ਨੂੰ ਦੇਣਾ ਪਵੇਗਾ। ਸੋ ਇਹ ਇਹਨਾਂ ਨੇ IT ਯਾਨੀ ਇਨਕਮ ਟੈਕਸ ਦੇ ਐਕਟ ਦੇ ਵਿੱਚ ਸੋਧ ਕਰ ਦਿੱਤੀ ਹੈ। ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜਿਹੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਹੋਰ ਅਹਿਮ ਖਬਰਾਂ ਦੇ ਵੱਲ ਵਧਦੇ ਹਾਂ, ਰੁਖ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਦਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤਣਾ ਬੰਦ ਕਰ ਦਿੱਤਾ ਹੈ। ਰਾਜਪਾਲ ਪ੍ਰੋਹਿਤ ਪ੍ਰਾਈਵੇਟ ਹਵਾਈ ਕੰਪਨੀ ਦੀ ਆਮ ਫਲਾਈਟ ਤੇ ਸ੍ਰੀਨਗਰ ਦਾ ਦੌਰਾ ਕਰਕੇ ਆਏ ਨੇ। ਇੱਥੇ ਦੱਸਦੇ ਚੱਲੀਏ ਕਿ ਰਾਜਪਾਲ ਨੇ 21 ਜੂਨ ਨੂੰ ਐਲਾਨ ਕੀਤਾ ਸੀਗਾ ਕਿ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਣਗੇ। ਰਾਜਪਾਲ ਸਵੇਰੇ ਹੀ ਸ੍ਰੀਨਗਰ ਤੋਂ ਚੰਡੀਗੜ੍ਹ ਪਰਤੇ ਨੇ ਤੇ ਐਤਵਾਰ ਨੂੰ ਉਹਨਾਂ ਨੇ ਸ੍ਰੀਨਗਰ ਦੇ ਵਿੱਚ ਕਲਚਰਲ ਫੈਸਟੀਵਲ ਦੇ ਵਿੱਚ ਬਤੌਰ ਮੁੱਖ ਮਹਿਮਾਨ ਹਿੱਸੇਦਾਰੀ ਕੀਤੀ ਸੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਾਜਪਾਲ ਨੇ ਹਵਾਈ ਸਫ਼ਰ ਦੇ ਲਈ ਪੰਜਾਬ ਸਰਕਾਰ ਦੀ ਮਦਦ ਨਹੀਂ ਲਈ। ਸੂਤਰ ਦੱਸਦੇ ਨੇ ਕਿ ਪਹਿਲਾਂ ਜਦੋਂ ਵੀ ਰਾਜਪਾਲ ਨੇ ਸੂਬਾ ਸਰਕਾਰ ਤੋਂ ਹੈਲੀਕਾਪਟਰ ਦੀ ਮੰਗ ਕੀਤੀ ਸੀ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਹੈਲੀਕਾਪਟਰ ਮੁਹੱਈਆ ਕਰਵਾਇਆ ਜਾਂਦਾ ਰਿਹਾ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਕਈ ਮੌਕਿਆਂ ਤੇ ਰਾਜਪਾਲ ਨੂੰ ਹੈਲੀਕਾਪਟਰ ਦੇਣ ਦੇ ਲਈ ਤਰਜੀਹ ਵੀ ਕੀਤੀ। ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰਿਆਂ ਮੌਕੇ ਵੀ ਹੈਲੀਕਾਪਟਰ ਵਰਤਿਆ ਜਾਂਦਾ ਰਿਹਾ। ਪਹਿਲੇ ਸਰਹੱਦੀ ਦੌਰੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਪ੍ਰੋਹਿਤ ਨੇ ਇਕੱਠਾ ਸਫ਼ਰ ਵੀ ਕੀਤਾ ਸੀ। ਪੰਜਾਬ ਦੇ ਰਾਜਪਾਲ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਚੇਅਰਮੈਨ ਵੀ ਨੇ ਤੇ ਉਹਨਾਂ ਨੇ ਸ੍ਰੀਨਗਰ ਦੇ ਵਿੱਚ ਚੱਲ ਰਹੇ ਕਲਚਰਲ ਫੈਸਟੀਵਲ ਦੇ ਹੋਏ ਸਮਾਪਤੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸੇਦਾਰੀ ਲਈ ਸੀ। ਤਾਮਿਲਨਾਡੂ ਦੇ ਰਾਜਪਾਲ ਵੀ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਜ਼ਿਕਰਯੋਗ ਹੈ ਕਿ ਜਦੋਂ ਵਿਧਾਨ ਸਭਾ ਦੇ ਲੰਘੇ 2 ਦਿਨਾਂ ਵਿਸ਼ੇਸ਼ ਇਜਲਾਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਰਾਜਪਾਲ ਉਹਨਾਂ ਦਾ ਹੈਲੀਕਾਪਟਰ ਵੀ ਵਰਤਦੇ ਨੇ ਤੇ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ। ਇਸ ਦੇ ਰੋਸ ਵਜੋਂ ਰਾਜਪਾਲ ਨੇ ਸਰਕਾਰੀ ਹੈਲੀਕਾਪਟਰ ਨਾ ਵਰਤਣ ਦਾ ਫੈਸਲਾ ਕੀਤਾ ਸੀ। ਦੱਸਦੇ ਚੱਲੀਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਿਛਲੇ ਹਫ਼ਤੇ ਸ੍ਰੀਨਗਰ ਦੇ 2 ਦਿਨਾਂ ਦੌਰੇ ਤੇ ਸਨ। ਸੂਤਰ ਆਖਦੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਦੌਰੇ ਵੀ ਰਾਜਪਾਲ ਸੜਕੀ ਰਸਤੇ ਰਾਹੀਂ ਕਰਨਗੇ। ਰਾਜਪਾਲ ਨੇ ਕਿਹਾ ਸੀਗਾ ਕਿ ਉਹ ਜਦੋਂ ਸੜਕੀ ਰਸਤੇ ਦੌਰੇ ਕਰਨਗੇ ਤਾਂ ਉਹਨਾਂ ਨੂੰ ਲੋਕਾਂ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਜਦੋਂ ਇਹ ਪੰਜਾਬ ਸਰਕਾਰ ਨਵੀਂ ਸਰਕਾਰ ਹੋਣ ਦੇ ਵਿੱਚ ਆਈ ਸੀ ਉਦੋਂ ਪੰਜਾਬੀ ਰੇਡੀਓ USA ਤੇ ਇੱਕ ਰਿਪੋਰਟ ਸ਼ਾਇਆ ਕੀਤੀ ਸੀ। ਉਸ ਰਿਪੋਰਟ ਦਾ ਸ਼ਾਇਦ ਹੈਡਰ ਇਹ ਸੀਗਾ, ਉਹਦਾ ਟਾਈਟਲ ਜਿਹੜਾ ਉਹਦਾ ਮੁੱਖ ਹੈਡਲਾਈਨ ਆ ਉਹ ਇਹ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਵੇਂ ਤੰਗ ਕਰੂ ਰਾਜਪਾਲ, ਕਿਉਂਕਿ ਉਦੋਂ ਤੋਂ ਹੀ ਸਰਹੱਦੀ ਦੌਰੇ ਸ਼ੁਰੂ ਹੋ ਗਏ ਸਨ। ਉਦੋਂ ਜਿਹੜੇ ਸਰਹੱਦੀ ਦੌਰੇ ਸਨ ਉਹਨਾਂ ਦਾ ਇੱਕਾ ਦੁੱਕਾ ਸੰਜੀਦਾ ਲੋਕਾਂ ਨੇ ਵਿਰੋਧ ਕੀਤਾ ਸੀਗਾ ਤੇ ਉਹਨਾਂ ਲੋਕਾਂ ਦੇ ਵਿੱਚ ਸੁਖਪਾਲ ਖਹਿਰਾ ਵੀ ਬੋਲੇ ਸਨ। ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਰਾਜਾਂ ਦੇ ਅਧਿਕਾਰਾਂ ਦਾ ਮਸਲਾ ਹੈ, ਰਾਜਪਾਲ ਜੀ ਇਸ ਤਰ੍ਹਾਂ ਸਰਹੱਦੀ ਦੌਰੇ ਕਰ ਨਹੀਂ ਸਕਦੇ। ਹਾਂ, ਕਿਤੇ ਸਮਾਗਮ ਦੇ ਵਿੱਚ ਉਹਨਾਂ ਨੇ ਹਿੱਸੇਦਾਰੀ ਲੈਣੀ ਹੈ, ਕਿਤੇ ਉਹਨਾਂ ਨੂੰ ਸੱਦਾ ਪੱਤਰ ਹੈ ਤਾਂ ਉਹ ਉੱਥੇ ਜਾ ਸਕਦੇ ਨੇ। ਪਰ ਦੇਖੋ ਤੁਸੀਂ ਸਿਤਮ ਜ਼ਰੀਫੀ ਕੀ ਹੈ। ਇੱਕ ਪਾਸੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੀ ਹੈ ਕਿ ਰਾਜਪਾਲ ਦੇ ਨਾਲ ਸਾਡੀ ਅੜਫਸ ਹੈ, ਸਾਨੂੰ ਤੰਗ ਕਰਦਾ ਰਾਜਪਾਲ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਸਲਬਾਜ਼ੀ ਚੱਲੀ, ਜਿਹੜੀ ਬਿਆਨਬਾਜ਼ੀ ਹੋਈ ਆਪਾਂ ਸਾਰਿਆਂ ਨੇ ਸੁਣੀ ਹੈ ਮੁੱਖ ਮੰਤਰੀ ਤੇ ਰਾਜਪਾਲ ਦੇ ਦਰਮਿਆਨ। ਦੂਜੇ ਪਾਸੇ ਜਦੋਂ ਰਾਜਪਾਲ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਜਾਂਦੇ ਨੇ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਉਹ ਹਾਜ਼ਰ ਰਹਿੰਦੇ ਨੇ ਤੇ ਇਹਦੇ ਨਾਲ ਹਾਜ਼ਰ ਰਹਿਣ ਦੇ ਨਾਲ ਪੰਜਾਬ ਦੇ DGP, ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਉਹ ਵੀ ਉੱਥੇ ਹਾਜ਼ਰ ਰਹਿੰਦੇ ਨੇ। ਇੱਕ ਪਾਸੇ ਸਰਕਾਰ ਵਿਰੋਧ ਕਰਦੀ ਹੈ ਰਾਜਪਾਲ ਦਾ ਕਿ ਸਰਹੱਦੀ ਦੌਰੇ ਕਰ ਰਹੇ ਨੇ, ਸਾਡੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਦੂਜੇ ਪਾਸੇ ਸਰਕਾਰ ਦੇ ਵਿਧਾਇਕ ਹੀ ਖੁਦ ਉੱਥੇ ਫੈਸਿਲੀਟੇਟ ਕਰਦੇ ਨੇ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ MLAs ਦੇ ਵਿੱਚ ਇੰਨਾ ਵੀ ਰਾਬਤਾ ਨਹੀਂ ਹੈ ਕਿ MLA ਨੂੰ ਇਹ ਨਹੀਂ ਪਤਾ ਕਿ ਸਾਡਾ ਮੁੱਖ ਮੰਤਰੀ ਕੀ ਕਹਿ ਰਿਹਾ, ਕਿ MLA ਨੂੰ ਇਹ ਵੀ ਨਹੀਂ ਪਤਾ ਕਿ ਰਾਜਾਂ ਦੇ ਇਖਤਿਆਰਾਤ ਕੀ ਨੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਤੰਗ ਕਰ ਰਿਹਾ, ਦੂਜੇ ਪਾਸੇ ਤੁਸੀਂ ਖੁਦ ਫੈਸਿਲੀਟੇਟ ਕਰ ਰਹੇ ਹੋ। ਇਹਦਾ ਮਤਲਬ ਤੁਸੀਂ ਪੋਲਿਟਿਕਸ ਕਰ ਰਹੇ ਹੋ। ਤੁਸੀਂ ਜੋ ਕਰਨਾ ਚਾਹੀਦਾ, ਜੋ ਤੁਹਾਨੂੰ ਅਖਤਿਆਰਾਤ ਨੇ, ਤੁਸੀਂ ਉਹ ਵਿਧੀ ਵਿਧਾਨ ਦੇ ਮੁਤਾਬਕ ਘੱਟ ਚੱਲ ਰਹੇ ਹੋ ਤੇ ਜਿਵੇਂ ਤੁਹਾਨੂੰ ਸੂਟ ਕਰਦਾ, ਜਿਵੇਂ ਤੁਹਾਡੀ ਸਿਆਸਤ ਨੂੰ ਸੂਟ ਕਰਦਾ ਉਵੇਂ ਤੁਸੀਂ ਜ਼ਿਆਦਾ ਚੱਲ ਰਹੇ ਹੋ। ਇੱਕ ਪਾਸੇ ਤੁਸੀਂ ਅਰਵਿੰਦ ਕੇਜਰੀਵਾਲ ਪਿਛਲੇ ਹਫ਼ਤੇ ਹੀ ਪੰਜਾਬੀ ਰੇਡੀਓ USA ਤੇ ਇਹ ਰਿਪੋਰਟ ਸ਼ਾਇਆ ਕੀਤੀ ਹੈ। ਅਰਵਿੰਦ ਕੇਜਰੀਵਾਲ ਜੀ, ਪੰਜਾਬ ਬਾਰੇ ਵੀ ਬੋਲੋ, ਦਿੱਲੀ ਦਾ ਫਿਕਰ ਕਰਦੇ ਹੋ ਬਾਦਸ਼ਾਹੋ, ਫਿਰ ਪੰਜਾਬ ਬਾਰੇ ਕਿਉਂ ਡਰਦੇ ਹੋ ਬਾਦਸ਼ਾਹੋ, ਇਹ ਟਾਈਟਲ ਆ ਉਸ ਰਿਪੋਰਟ ਦਾ। ਉਸ ਤੋਂ ਬਾਅਦ ਪੰਜਾਬੀ ਮੀਡੀਆ ਦੇ ਕਈ ਵੱਡੇ ਤੇ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਮਸਲੇ ਨੂੰ ਛੋਇਆ। ਕਈ ਹੋਰ ਅਦਾਰਿਆਂ ਨੇ ਵੀ ਇਹ ਤੇ ਰਿਪੋਰਟਾਂ ਕੀਤੀਆਂ ਕਿ ਜਿਹੜੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਜਦੋਂ ਸਰਕਾਰ ਦੇ ਅਖਤਿਆਰਾਂ ਤੇ ਡਾਕਾ ਵੱਜਦਾ, ਜਦੋਂ ਹੱਕ ਹਕੂਕਾਂ ਦੇ ਡਾਕਾ ਵੱਜਦਾ, ਉਹਦੀਆਂ ਸ਼ਕਤੀਆਂ ਦੇ ਡਾਕਾ ਵੱਜਦਾ, ਉਹਦੇ ਅਧਿਕਾਰ ਖੇਤਰ ਦੇ ਡਾਕਾ ਵੱਜਦਾ, ਉਦੋਂ ਉਹ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਦੇ ਨਾਲ ਇਕੱਠੇ ਹੁੰਦੇ ਆ। ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਜਦੋਂ ਕਿ ਹੁਣ ਪੰਜਾਬ ਸਰਕਾਰ ਤੇ ਰਾਜਪਾਲ ਸਹੀ ਚੱਲ ਰਹੇ ਨੇ, ਤੁਹਾਨੂੰ ਲੱਗਦਾ ਕਿ ਇਹ ਕੋਈ ਰਾਬਤੇ ਵਾਲੀ ਗੱਲ ਆ। ਸੁਪਰੀਮ ਕੋਰਟ ਤੋਂ ਦੋਨਾਂ ਧਿਰਾਂ ਨੂੰ ਫਟਕਾਰਾਂ ਪੈ ਚੁੱਕੀਆਂ ਵਾ, ਪਰ ਬਾਵਜੂਦ ਇਸ ਦੇ ਦੋਨੇ ਧਿਰਾਂ ਡਿੱਗ ਨੇ
ਤੇ ਇਸ ਮਸਲੇ ਦੇ ਵਿੱਚ ਲੋਕਾਂ ਨੂੰ ਕਿਤੇ ਨਾ ਕਿਤੇ ਮੁੱਖ ਮੰਤਰੀ ਨਾਲ ਖੜਨਾ ਪਊਗਾ, ਚਾਹੇ ਉਹ ਸਹਿਮਤ ਹੋਣ ਨਾ ਹੋਣ। ਦੇਖੋ, ਲੋਕਾਂ ਨੇ ਤਾਂ ਵੋਟਾਂ ਪਾ ਕੇ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਐਮਐਲਏਜ਼ ਭੇਜੇ ਨੇ, ਨੁਮਾਇੰਦੇ ਭੇਜੇ ਨੇ, ਤੇ ਜਿਹੜਾ ਮੁੱਖ ਮੰਤਰੀ ਹੈ ਉਹ ਵਿਧਾਨ ਪਾਲਿਕਾ ਦਾ ਮੁਖੀ ਹੈ, ਕਿਉਂਕਿ ਜਿੰਨੇ ਵੀ ਨੁਮਾਇੰਦੇ ਚੁਣੇ ਗਏ ਉਹਨਾਂ ਨੂੰ ਉਹ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਲੀਡਰ ਚੁਣਿਆ ਹੋਇਆ। ਹੁਣ ਜੇ ਦੇਖੀਏ ਤਾਂ ਟੈਕਨੀਕਲ ਤੌਰ ਤੇ, ਤਕਨੀਕੀ ਤੌਰ ਤੇ ਮੁੱਖ ਮੰਤਰੀ ਰਾਜ ਦਾ ਮਾਲਕ ਹੈ, ਪਰ ਸੰਵਿਧਾਨਕ ਤੌਰ ਤੇ ਮੁਖੀ ਰਾਜਪਾਲ ਹੈ। ਪਰ ਲੋਕਾਂ ਦੇ ਜਿਹੜੇ ਜਜ਼ਬਾਤ ਨੇ, ਲੋਕਾਂ ਨੇ ਜਿਹੜੀਆਂ ਸ਼ਕਤੀਆਂ ਦਿੱਤੀਆਂ ਨੇ, ਉਹ ਤਾਂ ਮੁੱਖ ਮੰਤਰੀ ਨੂੰ ਦਿੱਤੀਆਂ ਨੇ ਨਾ। ਸੋ ਇਸ ਮਸਲੇ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਇਸ ਥਾਂ ਤੇ ਆ ਕੇ ਘਿਰ ਜਾਂਦੀਆਂ। ਵੈਸੇ ਤਾਂ ਉਹ ਢੰਡੋਰਾ ਪਿੱਟਦੀਆਂ ਕਿ ਜੀ ਰਾਜਾਂ ਦੀਆਂ ਸ਼ਕਤੀਆਂ ਤੇ ਡਾਕਾ ਨਹੀਂ ਵੱਜਣਾ ਚਾਹੀਦਾ, ਪਰ ਜਦੋਂ ਇੱਥੇ ਰਾਜਪਾਲ ਪੰਜਾਬ ਸਰਕਾਰ ਨੂੰ ਤੰਗ ਕਰਦੇ ਆ ਜਾਂ ਕਿਸੇ ਗੱਲਬਾਤ ਦੇ ਵਿੱਚ ਉਹਨਾਂ ਦਾ ਆਪਸੀ ਜਿਹੜਾ ਪਾੜਾ ਵਾ ਉਹ ਵੱਧ ਜਾਂਦਾ, ਤਾਂ ਉਦੋਂ ਵਿਰੋਧੀ ਧਿਰਾਂ ਰਾਜਪਾਲ ਕੰਨੀ ਹੋ ਜਾਂਦੀਆਂ। ਉਹ ਕਹਿੰਦੇ ਨਹੀਂ ਜੀ ਇਹ ਸਹੀ ਹੈ, ਮੁੱਖ ਮੰਤਰੀ ਗਲਤ ਹੈ। ਫਿਰ ਤੁਸੀਂ ਦੱਸੋ ਵੀ ਤੁਸੀਂ ਪਹਿਲਾਂ ਗਲਤ ਸੀਗੇ ਕਿ ਤੁਸੀਂ ਹੁਣ ਗਲਤ ਹੋ? ਸੋ ਇਹ ਦੋਹਰੇ ਮਾਪਦੰਡ ਆ ਸਾਡੀ ਸਿਆਸਤ ਦੇ। ਇੱਕ ਪਾਸੇ ਰਾਜਪਾਲ ਦੀ ਆਲੋਚਨਾ ਕਰਨਾ, ਦੂਜੇ ਪਾਸੇ ਫੈਸਿਲੀਟੇਟ ਕਰਨਾ, ਇਹ ਪੰਜਾਬ ਸਰਕਾਰ ਵੀ ਗਲਤ ਕਰ ਰਹੀ ਹੈ, ਮੁੱਖ ਮੰਤਰੀ ਸਾਹਿਬ ਦੀ ਆਪਦੀ ਟੀਮ ਵੀ ਗਲਤ ਕਰ ਰਹੀ ਹੈ। ਇੱਕ ਪਾਸੇ ਰਾਜਾਂ ਦੇ ਇਖਤਿਆਰਾਂ ਦੀ ਵਕਾਲਤ ਕਰਨਾ, ਰਾਜਾਂ ਦੇ ਫੈਡਰਲ ਢਾਂਚੇ ਦੀ ਵਕਾਲਤ ਕਰਨਾ, ਸੰਘੀ ਢਾਂਚੇ ਦੀ ਵਕਾਲਤ ਕਰਨਾ, ਤੇ ਦੂਜੇ ਪਾਸੇ ਜਦੋਂ ਮੁੱਖ ਮੰਤਰੀ ਤੇ ਰਾਜਪਾਲ ਦੇ ਵਿਚਾਲੇ ਟੱਸਲ ਹੋਵੇ ਤੇ ਉਦੋਂ ਰਾਜਪਾਲ ਦੀ ਵਾਰ ਕਰਾਉਣੀ, ਉਦੋਂ ਰਾਜਪਾਲ ਕੰਨੀ ਜਾਣਾ। ਇਹ ਦੋਗਲਾਪਣ ਹੈ ਸਾਡੀਆਂ ਦੂਜੀਆਂ ਸਿਆਸੀ ਪਾਰਟੀਆਂ ਦਾ। ਸੋ ਇਹਨਾਂ ਖਬਰਾਂ ਨੂੰ ਆਪਾਂ ਅਕਸਰ ਹੀ ਵਾਚਦੇ ਰਹਿੰਦੇ ਹਾਂ, ਇਹਨਾਂ ਖਬਰਾਂ ਨੂੰ ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ। ਠੀਕ ਆ, ਅਸੀਂ ਹਮੇਸ਼ਾ ਇਸ ਗੱਲ ਤੇ ਉੱਤੇ ਜ਼ੋਰ ਦਿੱਤਾ ਕਿ ਹਰ ਚੀਜ਼ ਨੂੰ ਐਨ ਪੂਰੀ ਤਰ੍ਹਾਂ ਦੇ ਨਾਲ ਖੰਗਾਲ ਕੇ, ਤੱਥ ਉਹਦੇ ਵੇਖ ਕੇ, ਉਹਨੂੰ ਪੜ੍ਹ ਕੇ, ਚੰਗੀ ਤਰ੍ਹਾਂ ਉਹਦੀ ਸਟੱਡੀ ਕਰਕੇ ਗੁਰਬਾਣੀ ਪ੍ਰਸਾਰਨਾ, ਇਸ ਮਸਲੇ ਨੂੰ ਲੈ ਲਓ ਤੁਸੀਂ, ਇੱਥੇ ਵੀ ਇਹ ਪ੍ਰਸਾਰਨ ਬਿਲਕੁਲ ਫ੍ਰੀ ਹੋਣਾ ਚਾਹੀਦਾ ਔਰ ਇਹ ਤੇ ਇੱਕ ਅਧਿਕਾਰ ਖਤਮ ਹੋਣਾ ਚਾਹੀਦਾ। ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹ ਗੱਲ ਹੋਣੀ ਚਾਹੀਦੀ ਹੈ। ਪਿਛਲੇ 11 ਸਾਲਾਂ ਤੋਂ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਹੀਂ ਉਹ ਐਗਰੀਮੈਂਟ ਦਿੱਤਾ ਗਿਆ ਜਿਹੜਾ ਐਗਰੀਮੈਂਟ ਪੀਟੀਸੀ ਦੇ ਨਾਲ ਹੈ। ਹੁਣ ਮੈਂਬਰਾਂ ਤੋਂ ਕੀ ਖਤਰਾ ਹੈ? ਜਿਹੜੇ ਮੈਂਬਰਾਂ ਨੇ ਪ੍ਰਧਾਨ ਨੂੰ ਸਾਹਿਬ ਨੂੰ ਚੁਣਿਆ, ਉਹ ਪ੍ਰਧਾਨ ਸਾਹਿਬ ਉਹਨਾਂ ਨੂੰ ਐਗਰੀਮੈਂਟ ਨਹੀਂ ਦੇ ਰਹੇ ਜਿਹੜਾ ਪੀਟੀਸੀ ਨਾਲ ਹੋਇਆ। ਪਰ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਜੀ ਅਸੀਂ ਪੰਥਕ ਮਸਲਿਆਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ। ਹੁਣ ਇੱਥੇ ਉਹ ਸਹੀ ਨੇ, ਜੇ ਵੇਖਿਆ ਜਾਵੇ ਇੱਥੇ ਉਹ ਤਾਂ ਸਹੀ ਨੇ ਕਿਉਂਕਿ ਪੰਥਕ ਇਹ ਜਿਹੜੀਆਂ ਜਥੇਬੰਦੀਆਂ ਨੇ ਸਰਕਾਰਾਂ ਦੇ ਮੁਤਹਿਦ ਨਹੀਂ ਆ। ਇਹ ਆਪਾਂ ਠੀਕ ਆ ਵੇਗ ਦੇ ਵਿੱਚ ਆਏ ਕਹਿ ਦਿੰਦੇ ਕਿ ਜੀ ਭਗਵੰਤ ਮਾਨ ਨੇ ਐਂ ਕਰਤਾ, ਉਹ ਸਟੈਪ ਉਹਨਾਂ ਦਾ ਸਹੀ ਹੈ, ਪਰ ਤਰੀਕਾਕਾਰ ਉਹਨਾਂ ਦਾ ਉਹੀ ਹੋਊਗਾ ਜਿਹੜਾ ਪੰਥਕ ਰਹੁ ਰੀਤਾਂ ਦੇ ਵਿੱਚ ਆ। ਅਸੀਂ ਦੇਖੋ ਜਿਹੜੇ ਬੰਦੇ ਸੂਝਵਾਨ ਨੇ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਸਟੱਡੀ ਕਰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਥ ਦੀ ਆਪਣੀ ਸਰਕਾਰ ਹੈ, ਪੰਥ ਸਰਕਾਰਾਂ ਦੇ ਮੁਤਹਿਤ ਨਹੀਂ ਰਿਹਾਗਾ। ਇਹ ਇੱਥੇ ਕਈ ਵਾਰੀ ਆਪਾਂ ਜਜ਼ਬਾਤੀ ਵੇਗ ਦੇ ਵਿੱਚ ਆਏ, ਕਈ ਵਾਰੀ ਆਮ ਹੀ ਹੁੰਦਾ ਇਹ ਕਿ ਯਾਰ ਸਾਨੂੰ ਇਹ ਇੱਕ ਹੈ ਕਿ ਇੱਕ ਧਿਰ ਦਾ ਜਿਹੜਾ ਕਬਜ਼ਾ ਵਾ, ਸਾਨੂੰ ਇਹ ਲੱਗਦਾ ਕਿ ਉਹ ਕਦੋਂ ਛੁੱਟੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਦੂਜੀ ਧਿਰ ਸੀ ਉਹਨੂੰ ਕਾਬਜ਼ ਹੋਣ ਦੇ ਦਈਏ। ਮੁੱਖ ਮੰਤਰੀ ਕਿੱਥੇ ਗਲਤ ਨੇ? ਉਹ ਇੱਥੇ ਗਲਤ ਨੇ ਕਿ ਇਹ ਜਿਹੜੀ ਡਾਇਰੈਕਟ ਲਗਾਤਾਰ ਸਿੱਧੀ ਦਖਲਅੰਦਾਜ਼ੀ ਪੰਥਕ ਕੰਮਾਂ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ। ਧਾਮੀ ਸਾਹਿਬ ਕਿੱਥੇ ਗਲਤ ਨੇ? ਧਾਮੀ ਸਾਹਿਬ ਇੱਥੇ ਗਲਤ ਨੇ ਜਿੱਥੇ ਉਹ ਕਹਿੰਦੇ ਨੇ ਕਿ ਸਰਕਾਰ ਸਾਡੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੀ ਹੈ। ਜਦੋਂ ਸਰਕਾਰ ਅਕਾਲੀ ਦਲ ਦੀ ਸੀ ਤੇ ਉਹ ਦਖਲਅੰਦਾਜ਼ੀ ਕਰਦੀ ਸੀ, ਤੁਸੀਂ ਉਹਨਾਂ ਨੂੰ ਕਿਉਂ ਨਾ ਰੋਕਿਆ? ਤੁਸੀਂ ਉਦੋਂ ਕਿਉਂ ਨਾ ਕਿਹਾ ਕਿ ਸਰਕਾਰ ਦਖਲਅੰਦਾਜ਼ੀ ਕਰਦੀ? ਤੁਸੀਂ ਬਾਈਬਲ ਕਲਾਂ ਤੇ ਕਿਉਂ ਨਹੀਂ ਬੋਲਦੇ? ਤੁਸੀਂ ਕੋਟਕਪੂਰਾ ਗੋਲੀकांड ਤੇ ਕਿਉਂ ਨਹੀਂ ਬੋਲਦੇ? ਤੁਸੀਂ ਮਾਫੀਆਂ ਤੇ ਕਿਉਂ ਨਹੀਂ ਬੋਲਦੇ ਜਿਹੜੀਆਂ ਡੇਰੇਦਾਰ ਨੂੰ ਦਿੱਤੀਆਂ ਵਾ? ਸੋ ਤੁਸੀਂ ਇੱਥੇ ਗਲਤ ਹੋ। ਸੋ ਖੈਰ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਚੱਲਦੀ ਰਹਿਣੀ ਹੈ। ਆਪਾਂ ਮਾਫ ਕਰਨਾ, ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਹਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਹੋਰ ਵੀ ਨੇ ਜਿਹੜੀਆਂ ਇਹਨਾਂ ਮਸਲਿਆਂ ਉੱਤੇ ਹੋਰ ਹੋ ਸਕਦੀਆਂ ਨੇ, ਕੀ ਹੋਰ ਅਹਿਮ ਪਹਿਲੂ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋ ਸਕਦੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ। ਧੰਨਵਾਦ, ਸਤਿ ਸ੍ਰੀ ਅਕਾਲ।